ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਅਰਸ 10 ਨਵੰਬਰ ਨੂੰ ਪੰਜਾਬ ਦੇ ਵਿੱਚ ਬੜੀ ਸ਼ਾਂਤਮਈ ਤਰੀਕੇ ਦੇ ਨਾਲ ਸਰਬੱਤ ਖਾਲਸਾ ਬੁਲਾਇਆ ਗਿਆ ਸੀ। ਲੱਖਾਂ ਸਿੱਖਾਂ ਨੇ ਸ਼ਮੂਲੀਅਤ ਕਰਕੇ ਆਪਣੇ ਧਾਰਮਿਕ ਰਾਜਸੀ ਮਤੇ ਪਾਸ ਕੀਤੇ, ਪਰ ਬਾਦਲ ਦੀ ਸਰਕਾਰ ਨੇ ਸਿੱਖਾਂ ਦੇ ਧਾਰਮਿਕ ਆਜ਼ਾਦੀ ਨੂੰ ਕੁਚਲਦੇ ਨਿਯੁਕਤ ਜਥੇਦਾਰਾਂ ਸਮੇਤ 20 ਤੋਂ ਜ਼ਿਆਦਾ ਸਿੱਖਾਂ ਦੇ ਖਿਲਾਫ ਦੇਸ਼ ਧਰੋਹ ਦੇ ਕੇਸ ਰਜਿਸਟਰ ਕੀਤੇ, ਜਿਸ ਵਿੱਚ ਵਿਦੇਸ਼ੀ ਸਿੱਖ ਵੀ ਸ਼ਾਮਿਲ ਸਨ। ਵੀਅਰਸ, ਇਸ ਵੇਲੇ ਪੰਜਾਬ ਵਿੱਚ ਪੁਲਿਸ ਦਾ ਗੁੰਡਾ ਰਾਜ ਹੈ, ਕਿਸਾਨਾਂ ਨੂੰ ਕੁੱਟਿਆ ਜਾ ਰਿਹਾ ਹੈ, ਵਿਰੋਧਕਾਰੀਆਂ ਤੇ ਝੂਠੇ ਕੇਸਿਸ ਪਾਏ ਜਾ ਰਹੇ ਹਨ। ਸੋ ਅੱਜ ਅਸੀਂ ਇਹ ਜ਼ੁਲਮ ਕਿੰਨੀ ਕੁ ਦੇਰ ਰਹੇਗਾ ਅਤੇ ਇਸ ਦਾ ਅੰਤ ਕਿਵੇਂ ਹੋ ਸਕਦਾ ਹੈ, ਇਹਨਾਂ ਕੁਝ ਮੁੱਦਿਆਂ ਤੇ ਦੋ ਸ਼ਖਸੀਅਤਾਂ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਕਨਵੀਨਰ ਸਰਦਾਰ ਸੁੱਚਾ ਸਿੰਘ ਛੋਟੇਪੁਰ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਪੰਜਾਬ ਦੀ ਸਿਚੁਏਸ਼ਨ ਬਾਰੇ ਅਸੀਂ ਗੱਲਬਾਤ ਕਰਾਂਗੇ। ਉਸ ਤੋਂ ਪਹਿਲਾਂ ਸਰਬੱਤ ਖਾਲਸਾ ਬਾਰੇ ਗੱਲਬਾਤ ਕਰਦੇ ਹਾਂ, ਜਿਸ ਦਾ 10 ਨਵੰਬਰ ਨੂੰ ਸਰਬੱਤ ਖਾਲਸਾ ਬੁਲਾਇਆ ਗਿਆ। ਇਹ ਇੱਕ ਧਾਰਮਿਕ ਇਕੱਠ ਸੀਗਾ, ਲੱਖਾਂ ਸਿੱਖਾਂ ਨੇ ਇਸ ਦੇ ਵਿੱਚ ਸ਼ਮੂਲੀਅਤ ਕੀਤੀ, ਪਰ ਉਸ ਤੋਂ ਫੌਰਨ ਬਾਅਦ ਕਾਫੀ ਸਾਰਿਆਂ ਨੂੰ ਝੂਠੇ ਕੇਸਿਸ ਵਿੱਚ ਫਸਾਇਆ ਗਿਆ, ਕਾਫੀ ਸਾਰਿਆਂ ਦੇ ਉੱਪਰ ਦੇਸ਼ ਧਰੋਹ ਦੇ ਕੇਸਿਸ ਦਰਜ ਕੀਤੇ ਗਏ। ਇਸ ਸਭ ਨੂੰ ਤੁਸੀਂ ਕਿਵੇਂ ਵੇਖਦੇ ਹੋ? ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਭੈਣ ਜੀ, ਜਿਹੜਾ ਵੀ ਇਹ ਸਰਬੱਤ ਖਾਲਸਾ ਹੋਇਆ ਜੀ, ਇਹ ਜਿਹੜੀਆਂ ਪਿਛਲੇ ਸਮੇਂ ਵਿੱਚ ਪੰਜਾਬ ਦੇ ਵਿੱਚ ਸਰਕਾਰ ਨੇ ਵਧੀਕੀਆਂ ਕੀਤੀਆਂ ਨੇ, ਵਧੀਕੀਆਂ ਸ਼ੁਰੂ ਤੋਂ ਹੋਈਆਂ ਸੀਗੀਆਂ। ਕਿਸਾਨ ਦੇ ਰੂਪ 'ਚ ਕਿਸਾਨ ਨਾਲ ਵਧੀਕੀ ਹੋਈ ਆ, ਬੱਚਿਆਂ ਨਾਲ ਵਧੀਕੀਆਂ ਹੋਈਆਂ ਜੀ, ਪੋਲੀਟੀਕਲ ਵਿਰੋਧੀਆਂ ਨਾਲ ਵਧੀਕੀਆਂ ਹੋਈਆਂ, ਕਿਸੇ ਨੂੰ ਜੌਬ ਨਹੀਂ ਮਿਲੀ, ਸਾਰਾ ਕੁਝ ਲੀਡਰਾਂ ਨੇ ਆਪਣੇ ਹੱਥਾਂ 'ਚ ਕਰ ਲਿਆ। ਪਰ ਇਹ ਵਧੀਕੀਆਂ ਹੌਲੀ ਹੌਲੀ ਉਦੋਂ ਸਿਖਰ ਤੇ ਪਹੁੰਚ ਗਈਆਂ ਜਦੋਂ ਜੂਨ ਦੇ ਵਿੱਚ ਬਰਗਾੜੀ ਨਗਰ ਤੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿਹੜਾ ਚੋਰੀ ਹੋਇਆ। ਬਿਲਕੁਲ ਜੀ। ਔਰ ਉਹਦੇ ਤੋਂ ਬਾਅਦ ਫਿਰ ਜਦੋਂ 4 ਮਹੀਨੇ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਦੇ ਅੰਗ ਜਿਹੜੇ ਆ ਉਹ ਗਲੀਆਂ ਮਹੱਲਿਆਂ ਦੇ ਖਿੰਦਰੇ ਮਿਲੇ ਤੇ ਪੰਜਾਬ ਦੇ ਲੋਕਾਂ ਵਿੱਚ ਗੁੱਸਾ ਜਿਹੜਾ ਹੈ ਉਹ ਚਰਮ ਸਿਖਰ ਤੇ ਪਹੁੰਚ ਗਿਆ ਜੀ। ਔਰ ਉਸ ਗੁੱਸੇ ਨੂੰ ਸਰਕਾਰ ਨੇ, ਜਿਹੜੀ ਸਰਕਾਰ ਆਪਣੇ ਆਪ ਨੂੰ ਪੰਥਕ ਹੋਉਂਦੀ ਸੀ, ਕਿਸਾਨਾਂ ਦੀ ਹਮਾਇਤੀ ਕਰਾਉਂਦੀ ਸੀ, ਉਸ ਸਰਕਾਰ ਨੇ ਸੀਰੀਅਸਲੀ ਨਹੀਂ ਲਿਆ। ਜੇ ਉਸ ਗੁੱਸੇ ਨੂੰ ਸੀਰੀਅਸਲੀ ਲਿਆ ਹੁੰਦਾ, ਪਹਿਲੀ ਘਟਨਾ ਜਿਹੜੀ ਸੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਰੂਪ ਚੋਰੀ ਹੋਣ ਵਾਲਾ, ਉਹਨੂੰ ਵੀ ਸੀਰੀਅਸ ਲਿਆ ਹੁੰਦਾ, ਸ਼ਾਇਦ ਦੂਜੀ ਘਟਨਾ ਹੋਣੀ ਨਹੀਂ ਸੀ ਜੀ। ਉਹਨੂੰ ਲਾਈਟਲੀ ਲਿਆ। ਦੂਜੀ ਘਟਨਾ ਜਦੋਂ ਵਾਪਰੀ ਤੇ ਪੰਜਾਬ ਦੇ ਸਾਰੇ ਲੋਕ ਸੜਕਾਂ ਤੇ ਆ ਗਏ। ਹਾਂਜੀ, ਧਾਰਮਿਕ ਲੋਕ ਵੀ ਜਿਹੜੇ ਆ ਉਹਨਾਂ ਨੂੰ ਵੀ ਘਰਾਂ ਤੋਂ ਬਾਹਰ ਨਿਕਲਣਾ ਪਿਆ ਜੀ। ਸੜਕਾਂ ਤੇ ਬੈਠ ਕੇ ਲੋਕਾਂ ਨੇ ਪਛਤਾਪ ਕੀਤਾ, ਸਰਕਾਰ ਦੇ ਵਿਰੁੱਧ ਪ੍ਰੋਟੈਸਟ ਕੀਤਾ। ਸਰਕਾਰ ਨੂੰ ਉਹਦੀ ਫਿਰ ਸਮਝ ਨਹੀਂ ਆਈ ਜੀ। ਸਰਕਾਰ ਨੇ ਮੇਨ ਸੜਕਾਂ ਤੋਂ ਉਹਨਾਂ ਨੂੰ ਉਠਾ ਦਿੱਤਾ, ਉਹ ਲਿੰਕ ਸੜਕਾਂ ਤੇ ਚਲੇ ਗਏ। ਹਾਂਜੀ, ਸਰਕਾਰ ਨੇ ਕੋਈ ਆਪਣਾ ਮੈਸੇਂਜਰ ਨਹੀਂ ਉਹਨਾਂ ਨੂੰ ਭੇਜਿਆ, ਕਿਸੇ ਨੇ ਯਕੀਨ ਨਹੀਂ ਦਵਾਇਆ ਤੇ ਤੁਸੀਂ ਇਹ ਕੰਮ ਨਾ ਕਰੋ, ਅਸੀਂ ਹਫ਼ਤੇ ਵਿੱਚ ਜਿਹੜੇ ਦੋਸ਼ੀ ਆ ਉਹਨਾਂ ਨੂੰ ਫੜ ਲਵਾਂਗੇ, ਉਹਨਾਂ ਨੂੰ ਸਜ਼ਾਵਾਂ ਦੇਵਾਂਗੇ ਜੀ। ਕੋਈ ਇੰਟੈਲੈਕਚੁਅਲ ਨਹੀਂ ਭੇਜਿਆ, ਕੋਈ ਨੋਨ ਫਿਗਰ ਨਹੀਂ ਭੇਜੀ ਜਿਹੜੀ ਜਾ ਕੇ ਧਾਰਮਿਕ ਲੋਕਾਂ ਨੂੰ ਤੇ ਸੰਗਤ ਨੂੰ ਇਹ ਯਕੀਨ ਦਿਵਾਉਂਦੀ ਵੀ ਤੁਸੀਂ ਚਿੰਤਾ ਨਾ ਕਰੋ, ਸਾਡੇ ਮਨ 'ਚ ਵੀ ਗੁੱਸਾ, ਅਸੀਂ ਵੀ ਗੁਰੂ ਦੇ ਸਿੱਖ ਹਾਂ, ਪੰਥਕ ਸਰਕਾਰ ਆ, ਅਸੀਂ ਇਹ ਮਸਲਾ ਛੇਤੀ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜੀ। ਇਸ ਪਾਸੇ ਜਦੋਂ ਨਹੀਂ ਪਏ ਔਰ ਉਲਟਾ ਤਾਕਤ ਦੀ ਵਰਤੋਂ ਕੀਤੀ, ਲੋਕ ਲੰਗਰ ਸਵੇਰੇ ਕੋਈ ਚਾਹ ਪਾਣੀ ਪੀ ਰਿਹਾ ਸੀ, ਕੋਈ ਅੰਮ੍ਰਿਤ ਵੇਲੇ ਪਾਠ ਕਰ ਰਿਹਾ ਸੀ, ਬੇਗੁਨਾਹ ਲੋਕਾਂ ਤੇ ਪੁਲਿਸ ਦੀ ਵਰਤੋਂ ਕਰਕੇ ਅੰਧਾ ਤੋਂ ਗੋਲੀਆਂ ਚਲਾਈਆਂ ਜੀ, ਜਿਹਦੇ ਨਾਲ 2 ਸਿੰਘ ਸ਼ਹੀਦ ਹੋ ਗਏ, 4-5 ਬੱਚੇ ਜਿਹੜੇ ਹੋਰ ਜਿਨ੍ਹਾਂ ਨੂੰ ਗੋਲੀਆਂ ਲੱਗੀਆਂ ਤੇ ਲੋਕਾਂ ਦਾ ਗੁੱਸਾ ਜਿਹੜਾ ਹੋਰ ਵੱਧਦਾ ਗਿਆ। ਉਸ ਗੁੱਸੇ ਦੇ ਨਾਲ ਹਾਲਾਤ ਪੰਜਾਬ ਦੇ ਜਿਸ ਤਰ੍ਹਾਂ ਬਣੇ, ਲੋਕਾਂ ਨੇ ਸੜਕਾਂ ਤੇ ਪਿੰਡੋਂ ਪਿੰਡ ਲੋਕਾਂ ਨੇ ਆਪਣਾ ਪ੍ਰੋਟੈਸਟ ਕੀਤਾ। ਸਰਕਾਰ ਨੂੰ ਫਿਰ ਵੀ ਇਸ ਚੀਜ਼ ਦੀ ਸਮਝ ਨਹੀਂ ਆਈ ਤਾਂ ਫਿਰ ਬਰਗਾੜੀ ਜਦੋਂ ਉਹਨਾਂ ਬੱਚਿਆਂ ਦਾ ਸ਼ਹੀਦਾਂ ਦਾ ਭੋਗ ਸੀ ਜੀ, ਉੱਥੇ ਆਪ ਮਹਾਰੇ ਲੋਕ ਗਏ, ਲੱਖਾਂ ਲੋਕ ਉੱਥੇ ਇਕੱਠੇ ਹੋਏ ਜੀ। ਉਹਦੇ ਤੋਂ ਵੀ ਇਹਨਾਂ ਨੂੰ ਸਮਝ ਜਾਣਾ ਚਾਹੀਦਾ ਸੀ, ਕੋਈ ਉਪਰਾਲਾ ਕਰਦੇ। ਬਿਲਕੁਲ ਇਹਨਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਵੀ ਇਹ ਤਾਂ ਬਹੁਤ ਵੱਡੀ ਕੋਈ ਸਾਜ਼ਿਸ਼ ਆ, ਬੜੀ ਵੱਡੀ ਏਜੰਸੀ ਦੀ ਖੇਡ ਆ, ਫਲਾਣਾ ਵਾ। ਇਸ ਪਾਸੇ ਤੁਰ ਪਏ, ਇਸ ਮਸਲੇ ਨੂੰ ਸੁਲਝਾਉਣ ਵਾਲੇ ਪਾਸੇ ਕੋਈ ਸੋਲਿਡ ਉਹਨਾਂ ਨੇ ਕਦਮ ਨਹੀਂ ਰੱਖਿਆ। ਬਿਲਕੁਲ ਜੀ। ਔਰ ਜਿਹੜੇ ਧਾਰਮਿਕ ਲੋਕ ਸੀ ਜਿਨ੍ਹਾਂ ਦਾ ਫਰਜ਼ ਬਣਦਾ ਸੀਗਾ ਇਹਦੇ ਵਿੱਚ ਇੰਟਰਵੀਨ ਕਰਦੇ, ਅਕਾਲ ਤਖਤ ਦਾ ਜਥੇਦਾਰ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ, ਉਹ ਸਿਆਸੀ ਪਾਰਟੀਆਂ ਦਾ ਸਰਕਾਰ ਦਾ ਹੱਥ ਠੋਕਾ ਬਣ ਗਏ। ਉਹਨਾਂ ਆਪਣੇ ਫਰਜ਼ ਪੂਰੇ ਕਰਨ ਦੀ ਬਜਾਏ ਸਰਕਾਰ ਨੂੰ ਪਲੀਜ਼ ਕਰਨਾ ਸ਼ੁਰੂ ਕਰ ਦਿੱਤਾ। ਪਹਿਲਾਂ ਨੇ ਉਹਨਾਂ ਨੇ
ਉਹਨਾਂ ਨੂੰ ਜਿਹੜੇ ਹੈਗੇ ਸੀਗੇ ਸਰਸੇ ਵਾਲੇ ਉਹਨਾਂ ਨੂੰ ਮਾਫ ਕਰ ਦਿੱਤਾ ਜੀ। ਮੁੜ ਕੇ ਲੋਕਾਂ ਦੇ ਦਬਾਅ ਕਰਕੇ ਮੁੜ ਕੇ ਉਹਨਾਂ ਨੂੰ ਫੇਰ ਵਾਪਸ ਲੈ ਲਿਆ ਆਪਣਾ ਫੈਸਲਾ। ਅਕਾਲ ਤਖਤ ਦੇ ਜਥੇਦਾਰ ਨੂੰ 5 ਪਿਆਰਿਆਂ ਨੇ ਹੁਕਮ ਕੀਤਾ, 5 ਪਿਆਰੇ ਸਸਪੈਂਡ ਕਰ ਦਿੱਤੇ, ਫਿਰ ਦਬਾਅ ਪਿਆ 5 ਪਿਆਰੇ ਬਹਾਲ ਕਰ ਦਿੱਤੇ। ਇਹਨਾਂ ਨੇ ਡਰਾਮਾ ਜਿਹੜਾ ਰਚ ਰਿਹਾ ਹੈ ਜੀ, ਇਹਦੇ ਕਰਕੇ ਲੋਕਾਂ ਦਾ ਗੁੱਸਾ ਵੱਧਦਾ ਗਿਆ ਵੀ ਆਰਥਿਕ ਤੌਰ ਤੇ ਲੋਕਾਂ ਦਾ ਨੁਕਸਾਨ ਹੋਇਆ, ਪੰਜਾਬ ਦੀ ਡਿਵੈਲਪਮੈਂਟ ਨਹੀਂ ਹੋਈ, ਲੋਕਾਂ ਤੇ ਜ਼ੁਲਮ ਹੋਇਆ, ਲੋਕਾਂ ਨੇ ਬਰਦਾਸ਼ਤ ਕਰ ਲਿਆ। ਪਰ ਲੋਕ ਧਾਰਮਿਕ ਤੌਰ ਤੇ ਜਦੋਂ ਜਾਤੀ ਹੁੰਦੀ ਹੈ ਉਹ ਲੋਕਾਂ ਕੋਲ ਬਰਦਾਸ਼ਤ ਨਹੀਂ ਹੁੰਦੀ ਤੇ ਲੋਕਾਂ ਨੇ ਫਿਰ ਆਪ ਮੁਹਾਰੇ ਜੀ ਸਰਬੱਤ ਖਾਲਸਾ ਜਿਹੜਾ ਸੱਦ ਲਿਆ। ਉੱਥੇ ਲੋਕਾਂ ਨੂੰ ਕਿਸੇ ਨੇ ਕੋਈ ਗੱਡੀਆਂ ਮੋਟਰਾਂ ਨਹੀਂ ਭੇਜੀਆਂ, ਜਿਨ੍ਹਾਂ ਲੋਕਾਂ ਦੇ ਮਨ 'ਚ ਰੋਸ ਸੀਗਾ, ਲੋਕ ਆਪਣੇ ਆਪ ਗਏ ਉੱਥੇ। ਬਿਲਕੁਲ ਜੀ, ਹਾਂਜੀ ਹਾਂਜੀ। ਇਸ ਸਿਚੁਏਸ਼ਨ ਦੇ ਵਿੱਚ ਪੰਜਾਬ ਦੇ ਹਾਲਾਤ ਇਹਨਾਂ ਨੇ ਆਪ ਖਰਾਬ ਕੀਤੇ ਆ। ਬਲੇਮ ਕਰਦੇ ਆ ਕਦੀ ਗੁਆਂਢੀ ਮੁਲਕ ਤੇ, ਕਦੀ ਕਿਸੇ ਹੋਰ ਏਜੰਸੀ ਤੇ, ਕਦੀ ਕਹਿ ਦਿੰਦੇ ਆ ਜੀ ਇਹ ਕਾਂਗਰਸ ਨੇ ਕਰ ਛੜਿਆ, ਕਦੀ ਕਹਿੰਦੇ ਆ ਜੀ ਆਮ ਆਦਮੀ ਪਾਰਟੀ ਨੇ ਕਰ ਦਿੱਤਾ। ਊਲ ਜਲੂਲ ਬੋਲੀ ਜਾਂਦੇ ਆ ਹੁਣ, ਕਿਉਂਕਿ ਜਿਹੜੇ ਬਾਪ ਬੇਟੇ ਦੀ ਇਹ ਸੁਪਨੇ ਲੈਂਦੇ ਸੀ ਵੀ ਅਸੀਂ ਬਹੁਤ ਇੰਟੈਲੀਜੈਂਟ ਆ। ਬਾਪ ਇਹ ਕਹਿੰਦਾ ਸੀ ਮੈਂ ਬੜੇ ਸਾਲਾਂ ਦਾ ਸਿਆਸਤ ਦੇ ਵਿੱਚ ਆ ਤੇ ਮੈਂ ਸਿਆਸਤ ਦਾ ਤੇ ਚੈਂਪੀਅਨ ਆ, ਮੈਨੂੰ ਗੇਮ ਤੇ ਕਬੱਡੀ ਖੇਡਣੀ ਤੇ ਨਹੀਂ ਆਉਂਦੀ, ਪਰ ਜਿਹੜੀ ਸਿਆਸਤ ਦੀ ਕਬੱਡੀ ਆ ਮੇਰੇ ਨਾਲੋਂ ਚੰਗੀ ਕੋਈ ਨਹੀਂ ਖੇਡ ਸਕਦਾ ਦੇਸ਼ ਦੇ ਵਿੱਚ। ਉਹਦਾ ਵੀ ਪ੍ਰਮਾਤਮਾ ਨੇ ਹੰਕਾਰ ਤੋੜਿਆ। ਹੁਣ ਉਹ ਤਾਂ ਮਾਫੀਆਂ ਕਹਿੰਦਾ, ਮੈਨੂੰ ਮਾਫੀ ਦੇ ਦਿਓ, ਹੱਥ ਜੋੜਦਾ, ਤੇ ਮੁੰਡਾ ਹਿੱਕ ਤੇ ਹੱਥ ਮਾਰ ਕੇ ਕਹਿੰਦਾ ਵੀ ਕੋਈ ਬੋਲ ਕੇ ਦੱਸੇ, ਮੈਂ ਐਮ ਕਰ ਦਿਆਂਗਾ, ਜਿਉਂ ਕਰ ਦਿਆਂਗਾ। ਹੁਣ ਧਾਰਮਿਕ ਲੋਕਾਂ ਨੂੰ ਘਰਾਂ ਦੇ ਵਿੱਚ ਡਿਟੇਨ ਕੀਤਾ, ਲੋਕਾਂ ਤੇ ਸੈਡੀਸ਼ਨ ਦੇ ਕੇਸ ਬਣਾ ਦਿੱਤੇ ਆ। ਮੈਂ ਸਮਝਦਾ ਕਿ ਇਹ ਬਿਲਕੁਲ ਗਲਤ ਗੱਲ ਆ। ਇਹ ਆਪਣੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਕਿਸੇ ਨੂੰ, ਹਰ ਬੰਦੇ ਨੂੰ ਆਪਣੀ ਗੱਲ ਕਰਨ ਦਾ, ਦਿਲ ਦਾ, ਆਪਣਾ ਦੁੱਖ ਪ੍ਰਗਟ ਕਰਨ ਦਾ ਹੱਕ ਆ ਜੀ। ਇਸ ਤਰ੍ਹਾਂ ਦੇ ਹਾਲਾਤ ਅੱਜ ਪੰਜਾਬ ਦੇ ਇਹਨਾਂ ਲੋਕਾਂ ਨੇ ਬਣਾਏ ਆ। ਲੋਕਾਂ ਦੇ ਵਿੱਚੋਂ ਇਹ ਬਿਲਕੁਲ ਕੱਟ ਆਫ ਹੋ ਗਿਆ। ਇਸ ਸਮੱਸਿਆ ਦਾ ਹੱਲ ਮੇਰੇ ਹਿਸਾਬ ਨਾਲ ਜੋ ਜਿੰਨੀ ਕੁ ਮੈਨੂੰ ਅਕਲ ਆ ਉਹ ਤੇ ਇਹ ਆ ਤੇ ਇੱਕ ਤਾਂ ਇਹਨਾਂ ਨੇ ਉਹਨਾਂ ਲੋਕਾਂ ਨੂੰ, ਕੱਲ ਮੈਂ ਦੇਖ ਸੁਣਿਆ ਵੀ ਉਹਨਾਂ ਨੂੰ ਕਿਤੇ ਨੌਕਰੀ ਦਾ ਲਾਰਾ ਲਾ ਕੇ ਆਏ ਆ, ਉਹਨਾਂ ਨੂੰ ਕੰਪਨਸੇਟ ਕਰਨਾ ਚਾਹੀਦਾ ਸੀ, 1 ਕਰੋੜ ਰੁਪਈਆ ਦੇਣਾ ਚਾਹੀਦਾ ਸੀਗਾ, ਨੌਕਰੀ ਵੀ ਦਿੰਦੇ। ਔਰ ਜਿਨ੍ਹਾਂ ਲੋਕਾਂ ਨੇ ਉਹ ਬੱਚੇ ਸ਼ਹੀਦ ਕੀਤੇ ਆ ਉਹਨਾਂ ਤੇ 302 ਦਾ ਕੇਸ ਬਣਦਾ, ਉਹਨਾਂ ਨੂੰ ਸਜ਼ਾਵਾਂ ਦਿਵਾਉਂਦੇ। ਔਰ ਜਿਨ੍ਹਾਂ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਅਪਮਾਨ ਕੀਤਾ ਜੀ, ਉਹਨਾਂ ਲੋਕਾਂ ਨੂੰ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਸਖਤ ਸਜ਼ਾਵਾਂ ਮਿਲਦੀਆਂ ਤਾਂ ਕਿ ਅੱਗੇ ਤੋਂ ਕੋਈ ਅਜਿਹੀ ਘਟਨਾ ਨਾ ਵਾਪਰਦੀ। ਇਹ ਉਸ ਪਾਸੇ ਤੇ ਤੁਰੇ ਹੀ ਨਹੀਂ। ਇਹ ਤਾਂ ਹੋਰ ਬਲੇਮ ਗੇਮ ਤੇ ਲੋਕਾਂ ਨੂੰ ਡੰਡਾ ਫੇਰਨ ਤੇ ਤੁਰ ਪਏ। ਅਸੀਂ ਲੋਕਾਂ ਨੂੰ ਦਬਾ ਕੇ ਪੰਜਾਬ ਦੇ ਲੋਕਾਂ ਨੂੰ ਅਸੀਂ ਆਪਣਾ ਜਿਹੜਾ ਸਰਕਾਰ ਜਿਹੜੀ ਆ ਚਲਾ ਸਕਦੇ ਆ। ਮੈਂ ਸਮਝਦਾ ਜਿਹੋ ਜਿਹੀ ਸਿਚੁਏਸ਼ਨ ਅੱਜ ਪੰਜਾਬ ਦੀ ਬਣੀ ਆ ਇਹਦਾ ਹੱਲ ਇੱਕੋ ਕੇਵਲ ਤੇ ਕੇਵਲ ਇੱਕ ਹੱਲ ਆ ਤੇ ਫੌਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਨਵੀਂ ਚੋਣ ਹੋਵੇ ਤੇ ਪੰਜਾਬ ਦੇ ਵਿੱਚ ਜਿਹੜਾ ਫਰੈਸ਼ ਮੈਂਡੇਟ ਲੈਣ ਵਾਸਤੇ ਜਿਹੜੀ ਅਸੈਂਬਲੀ ਭੰਗ ਕਰਕੇ ਵੀ ਨਵੀਆਂ ਚੋਣਾਂ ਹੋਣੀਆਂ ਚਾਹੀਦੀਆਂ, ਕਿਉਂਕਿ ਇਹ ਇਰੈਲੇਵੈਂਟ ਹੋ ਚੁੱਕਿਆ। ਜਿੰਨੀ ਇਹਨੂੰ ਤਾਕਤ ਮਿਲੀ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ, ਇੰਨੀ ਮੇਰਾ ਖਿਆਲ ਇਤਿਹਾਸ ਦੇ ਵਿੱਚ ਕਿਸੇ ਸਿਆਸੀ ਬੰਦੇ ਨੂੰ ਅੱਜ ਤੱਕ ਤਾਕਤ ਨਹੀਂ ਮਿਲੀ ਕਿ ਉਹ ਅਕਾਲੀ ਦਲ ਦਾ ਪ੍ਰਧਾਨ ਵੀ ਘਰ 'ਚ ਹੀ ਆ, ਆਪ ਹੀ ਮੁੱਖ ਮੰਤਰੀ ਆ, ਡਿਪਟੀ ਮੁੱਖ ਮੰਤਰੀ ਉਹਦਾ ਮੁੰਡਾ, ਉਹਦੀ ਦਿੱਲੀ ਦੇ ਵਿੱਚ ਵਜ਼ੀਰ ਆ, ਉਹਦੀ ਪਾਰਟੀ ਦੇ ਵਿੱਚ ਕੋਈ ਬੰਦਾ ਉਹਨੂੰ ਕਰੈਕਟ ਕਰਨ ਵਾਲਾ ਨਹੀਂ ਗਾ। ਆਪੋਜੀਸ਼ਨ ਕਾਂਗਰਸ ਜਿਹੜੀ ਆ ਉਹਨੇ 7-8 ਸਾਲ 8.5 ਸਾਲ ਆਪੋਜੀਸ਼ਨ ਵਾਲਾ ਰੋਲ ਹੀ ਨਹੀਂ ਕੀਤਾ ਪੰਜਾਬ ਦੇ ਵਿੱਚ, ਇੰਨਾ ਕੁਝ ਹੋਇਆ। ਸ਼੍ਰੋਮਣੀ ਕਮੇਟੀ ਵੀ ਉਹਦੇ ਕੋਲ ਹੋਏ, ਅਕਾਲ ਤਖਤ ਦਾ ਜਥੇਦਾਰ ਵੀ ਉਹਦੇ ਕੋਲ ਹੋਏ ਤੇ ਫਿਰ ਉਹ ਪੰਜਾਬ ਦੇ ਹਾਲਾਤ ਜਿਹੜੇ ਠੀਕ ਨਾ ਕਰ ਸਕੇ। ਤੇ ਮੈਂ ਸਮਝਦਾ ਕਿ ਹੁਣ ਉਹ ਲੋਕਾਂ ਨੂੰ ਕੀ ਕਹੂਗਾ ਵੀ ਮੈਨੂੰ ਹੋਰ ਕੀ ਤਾਕਤ ਦਿਓ। ਹੁਣ ਦਿੱਲੀ ਦੇ ਵਿੱਚ ਵੀ ਉਹਦਾ ਮਿੱਤਰ ਮੋਦੀ ਬੈਠਾ ਹੋਇਆ, ਮੇਰਾ ਖਿਆਲ ਇੰਨੀ ਸ਼ਕਤੀ ਕਿਸੇ ਬੰਦੇ ਨੂੰ ਨਹੀਂ ਮਿਲੀ। ਜੇ ਉਹ ਬੰਦਾ ਕੁਝ ਵੀ ਨਹੀਂ ਕਰ ਸਕਿਆ ਤੇ ਇਹਦਾ ਹੱਲ ਫਿਰ ਇਹੀ ਆ ਕਿ ਪੰਜਾਬ ਦੇ ਵਿੱਚ ਨਵਾਂ ਮੈਂਡੇਟ ਲੈਣ ਲਈ ਸ਼੍ਰੋਮਣੀ ਕਮੇਟੀ ਤੇ ਅਸੈਂਬਲੀ ਦੋਏ ਡਿਜ਼ਾਲਵ ਕਰਕੇ ਨਵੀਆਂ ਚੋਣਾਂ ਹੋਣ ਔਰ ਪੰਜਾਬ ਦੇ ਲੋਕ ਉਹ ਜਿਹਨਾਂ ਲੋਕਾਂ ਨੂੰ ਅੱਗੇ ਲਿਆਉਣ ਉਹ ਆਪੇ ਪੰਜਾਬ ਦਾ ਜਿਹੜਾ ਇਸ ਹਾਲਾਤ ਨੇ ਠੀਕ ਕਰਨਗੇ, ਪੰਜਾਬ ਦੇ ਲੋਕਾਂ ਨੂੰ ਸ਼ਾਂਤ ਕਰਨਗੇ। ਅਦਰਵਾਈਜ਼ ਇਹ ਦਬਕੇ ਮਾਰ ਕੇ ਲੋਕਾਂ ਨੂੰ ਡਰਾ ਕੇ ਪੁਲਿਸ ਦੇ ਸਹਾਰੇ, ਕਦੀ ਪੁਲਿਸ ਦਾ ਐਡਮਿਨਿਸਟ੍ਰੇਸ਼ਨ ਸਾਰੀ ਇਹਨੇ ਚੇਂਜ ਵੀ ਕਰਕੇ ਦੇਖ ਲਈ ਹੈ ਤੇ ਉਸੇ ਰਾਹ ਤੇ ਫਿਰ ਨਵੀਂ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹ ਵੀ ਉਸੇ ਰਾਹ ਤੇ ਤੁਰ ਪਈ ਹੈ ਜਿਸ ਰਾਹ ਤੇ ਪਹਿਲੇ ਤੁਰੇ ਹੋਏ ਸਨ। ਸੋ ਇਹ ਕੋਈ ਸਮੱਸਿਆ ਦਾ ਹੱਲ ਨਹੀਂ ਹੈ।
ਜੀ ਜੀ। ਤੇ ਵੀਰ ਜੀ ਜਿਸ ਤਰ੍ਹਾਂ ਅਸੀਂ ਗੱਲ ਕੀਤੀ ਹੈ ਕਿ ਸਾਨੂੰ ਨਵੀਆਂ ਚੋਣਾਂ ਕਰਾਉਣੀਆਂ ਚਾਹੀਦੀਆਂ, ਐਡਮਿਨਿਸਟ੍ਰੇਸ਼ਨ ਚੇਂਜ ਕਰਾਉਣੀ ਚਾਹੀਦੀ, ਕਿਉਂਕਿ ਇਸ ਵੇਲੇ ਜੋ ਪੰਜਾਬ ਦੇ ਹਾਲਾਤ ਨੇ ਪਿਛਲੇ ਦਿਨਾਂ 'ਚ ਜੋ ਬਣੇ ਨੇ, ਜੋ ਉਸ ਤੋਂ ਪਹਿਲਾਂ ਵੀ ਨੇ, ਬਹੁਤ ਖਰਾਬ ਹੋ ਰਹੇ ਨੇ ਪੰਜਾਬ ਵਿੱਚ। ਇਹ ਵੀ ਲੈ ਕੇ ਸੁਖਬੀਰ ਬਾਦਲ ਨੇ ਪਿਛਲੇ ਆਪਣੇ ਬਿਆਨਾਂ ਦੇ ਵਿੱਚ ਇਹ ਵੀ ਕਿਹਾ ਆਪਣੀ ਲਾਅ ਐਂਡ ਆਰਡਰ ਥੱਲੇ ਕਿ ਮੈਂ ਕਿਸੇ ਨੂੰ ਹੁਣ ਪੰਜਾਬ 'ਚ ਖੰਘਣ ਵੀ ਨਹੀਂ ਦੇਣਾ ਹੈਗਾ। ਐਂਡ ਜਿਹੜੇ ਮਿਨਿਸਟਰ ਜਿੱਥੇ ਵੀ ਜਾਂਦੇ ਨੇ ਹਮੇਸ਼ਾ ਪੁਲਿਸ ਦਾ ਜ਼ਬਰ ਹੋਣ ਲੱਗ ਪੈਂਦਾ ਹੈ, ਆਮ ਲੋਕਾਂ ਦੇ ਉੱਪਰ, ਸੰਗਤਾਂ ਦੇ ਉੱਪਰ ਜ਼ਬਰ ਹੁੰਦਾ ਹੈ। ਤਾਂ ਤੁਹਾਨੂੰ ਲੱਗਦਾ ਕਿ ਇਹੀ ਇੱਕ ਸਿਚੁਏਸ਼ਨ ਆ ਜਾਂ ਸੋਲੂਸ਼ਨ ਹੈ ਇਸ ਵੇਲੇ ਸਾਡੇ ਕੋਲ, ਕਿਸੇ ਐਡਮਿਨਿਸਟ੍ਰੇਸ਼ਨ ਚੇਂਜ ਕਰੀਏ ਜਾਂ ਫਿਰ ਜਿਹੜੀਆਂ ਚੋਣਾਂ ਨੇ ਉਹਨਾਂ ਨੂੰ ਕਰੀਏ? ਬਿਕੋਜ਼ ਐਜ਼ ਯੂ ਸਰ ਕਿ ਇਹਨਾਂ ਦੇ ਜਿਹੜੇ ਬੰਦੇ ਨੇ ਉਹ ਜਿਹੜੀ ਦਿੱਲੀ ਤੱਕ ਬੈਠੇ ਹੋਏ ਨੇ, ਤਾਂ ਤੁਹਾਨੂੰ ਕੀ ਲੱਗਦਾ ਕਿ ਕਿੰਨੀ ਸਾਨੂੰ ਹਿੰਮਤ ਕਰਨੀ ਚਾਹੀਦੀ? ਹਾਊ ਕੈਨ ਵੀ ਚੇਂਜ ਆਲ ਦਿਸ? ਤਾਂ ਜੀ ਮੈਂ ਜਿੰਨਾ ਮਰਜ਼ੀ ਜ਼ਬਰ ਜ਼ੁਲਮ ਦੇ ਨਾਲ ਪੰਜਾਬ ਦੇ ਲੋਕ ਕਦੇ ਨਹੀਂ ਦੱਬੇ ਗਏ। ਇਹ ਟੈਂਪਰੇਰੀ ਇਹੋ ਜਿਹੇ ਦਬਕੇ ਮਾਰ ਕੇ ਗੱਲਾਂ ਕਰ ਸਕਦੇ ਆ, ਪਰਮਾਨੈਂਟ ਇਹ ਕਿਸੇ ਸਮੱਸਿਆ ਦਾ ਹੱਲ ਨਹੀਂਗਾ। ਪੰਜਾਬ ਦੇ ਲੋਕਾਂ ਨੂੰ ਪਿਆਰ ਨਾਲ ਸਮਝਾ ਕੇ, ਇਨਸਾਫ ਦੇ ਕੇ ਤੇ ਲੋਕ ਉਹਨਾਂ ਨੂੰ ਸ਼ਾਂਤ ਕੀਤਾ ਜਾ ਸਕਦਾ ਜੀ। ਇਹਨਾਂ ਲੋਕਾਂ ਨੂੰ ਦਬਾ ਕੇ, ਡੰਡਾ ਫੇਰ ਕੇ ਸ਼ਾਂਤ ਨਹੀਂ ਕੀਤਾ ਜਾ ਸਕਦਾ। ਇਹ ਬਾਦਲ ਦੇ ਬੇਟੇ ਦੀ ਇਹ ਭੁੱਲ ਵਾ, ਕਿਉਂਕਿ ਉਹ ਕਾਬਲੀਅਤ ਦੇ ਆਧਾਰ ਤੇ ਹੋਮ ਮਿਨਿਸਟਰ ਨਹੀਂ ਸੀ ਬਣਿਆ। ਉਹਨੇ ਕੋਈ ਪਾਰਟੀ ਵਿੱਚ ਕੰਮ ਨਹੀਂ ਸੀ ਕੀਤਾ ਹੋਇਆ, ਉਹ ਤੇ ਇੰਨਾ ਉਹਦਾ ਪਾਰਟੀ ਵਾਸਤੇ ਕੋਈ ਕੰਟਰੀਬਿਊਸ਼ਨ ਨਹੀਂ ਸੀ। ਉਹ ਤਾਂ ਕੇਵਲ ਇਸ ਕਰਕੇ ਹੋਮ ਮਿਨਿਸਟਰ ਬਣਾਇਆ ਗਿਆ ਕਿ ਉਹ ਬਾਦਲ ਸਾਹਿਬ ਦਾ ਬੇਟਾ ਵਾ। ਇਸ ਕਰਕੇ ਉਹ ਇਹੋ ਜਿਹੀਆਂ ਉਲਝਣ ਗੱਲਾਂ ਕਰਦਾ, ਤੁਹਾਡੇ ਸਾਹਮਣੇ ਪਤਾ ਹੀ ਹੈ ਤੁਹਾਨੂੰ। ਕਦੀ ਉਹ ਕਹਿ ਦਿੰਦਾ ਮੈਂ ਨਹਿਰਾਂ 'ਚ ਬੱਸਾਂ ਚਲਾ ਦਿਆਂਗਾ, ਕਦੀ ਕਹਿੰਦਾ ਅਗਲੀ ਮੀਟਿੰਗ ਜਿਹੜੀ ਆ ਮੰਗਲ ਗ੍ਰਹਿ ਤੇ ਹੋਊਗੀ, ਕਦੀ ਸੰਗਤ ਦੇ ਵਿੱਚ ਬੈਠਿਆ ਕਹਿ ਦਿੰਦਾ ਕਿ ਬਾਦਲ ਸਾਹਿਬ ਮੇਰੇ ਬਾਪ ਸਮਾਨ ਨੇ। ਉਹਦੇ ਵੱਸ ਦੀ ਗੱਲ ਨਹੀਂ ਹੈ। ਇਹਨਾਂ ਗੱਲਾਂ ਦੇ ਨਾਲ ਪੰਜਾਬ ਜਿਹੜਾ ਕੰਟਰੋਲ ਨਹੀਂ ਕੀਤਾ ਜਾਂਦਾ। ਹਾਂਜੀ ਬਿਲਕੁਲ ਬਿਲਕੁਲ ਵੀਰ ਜੀ। ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਜਿਹੜਾ ਇਹ ਮੇਨ ਵਿਸ਼ਾ ਸੀਗਾ ਇਹਦੇ ਉੱਪਰ ਆਪਣੇ ਵਿਚਾਰ ਵੀ ਸਾਰੇ ਦਰਸ਼ਕਾਂ ਨਾਲ ਸਾਂਝੇ ਕੀਤੇ, ਕਿਉਂਕਿ ਇਸ ਵਿਸ਼ੇ ਤੇ ਅਸੀਂ ਵੱਖ-ਵੱਖ ਸ਼ਖਸੀਅਤਾਂ ਨਾਲ ਗੱਲਬਾਤ ਕੀਤੀ। ਪਰ ਸਾਨੂੰ ਖੁਸ਼ੀ ਹੈ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਕੀਨੇ ਹੋਣ ਦੇ ਨਾਤੇ ਵੀ ਤੁਸੀਂ ਇਹ ਜਿਹੜਾ ਦਰਦ ਸੀਗਾ ਸਿੱਖਾਂ ਦਾ, ਤੁਸੀਂ ਇਸ ਬਾਰੇ ਆਪਣੀ ਪੂਰੀ ਭਾਵਨਾਵਾਂ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੀਆਂ। ਹੁਣ ਅਸੀਂ ਤੁਹਾਡੇ ਵੀਰ ਜੀ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।